ਅਸੀਂ ਜੀ ਜਦੋਂ ਛੋਟੇ ਹਾਂ, ਸਾਡਾ ਜਦੋਂ ਬਚਪਨ ਸੀ ਤੇ ਇਹ ਜਿਹੜਾ ਦਰਬਾਰ ਸੀ ਉਦੋਂ ਇੱਥੇ ਬਜ਼ੁਰਗਾਂ ਦੀ ਸਿਰਫ ਸਾਦੀ ਜਿਹੀ ਇੱਕ ਢੇਰੀ ਹੁੰਦੀ ਸੀ। ਤੇ ਇਹ ਜਿਹੜਾ ਸਾਹਮਣੇ ਤੁਸੀਂ ਮਜ਼ਾਰ ਦੇਖਣ ਦੇ ਹੋ, ਉਸ ਵਕਤ ਇਹ ਮਜ਼ਾਰ ਨਹੀਂ ਸੀ ਹੁੰਦਾ। ਪਿੰਡ ਵਾਲਿਆਂ ਦੇ ਤਾਵਨ ਦੇ ਨਾਲ, ਦੋਸਤਾਂ ਦੀ ਮੁਹੱਬਤ ਦੇ ਨਾਲ ਇਹ ਮਾਸ਼ਾਅੱਲਾ ਮਜ਼ਾਰ ਜਿਹੜਾ ਬੜਾ ਖੂਬਸੂਰਤ ਬਣਾ ਦਿੱਤਾ ਗਿਆ ਵੇ। ਕਮਰਾ ਬੜਾ ਇਹ ਜੀ ਦੇਖ ਸਕਦੇ ਹੋ ਮਾਸ਼ਾਅੱਲਾ। ਇਹ ਬਾਬਾ ਜੀ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਜਿਹੜੇ ਹਨ ਇਹ ਗੁਲਾਬ ਲਗਾਏ ਸਨ। ਇਹ ਤੋੜ ਗੁਲਾਬ ਜਿਹੜਾ ਨਾ ਅੱਛਾ ठीक है जी जी ज़हनी सुकून है, कारोबार अच्छा है, बच्चे पढ़ाई कर रहे हैं, अल्लाह का बड़ा फजल है, वलियां दियां दुआवां दे नाल जेड़ा ना बहुत खुशहाली अपने घर दे विच। ਤੇ ਹੋਰ ਵੀ ਦੋਸਤ ਇੱਥੇ ਆਂਦੇ ਜਾਂਦੇ ਰਹਿੰਦੇ भी ਨੇ। दोस्त आउंदे ने, ओह भी खुशहाल। अस्सलामुअलैकुम, वेलकम टू माई न्यू व्लॉग। मैं ਤੁਹਾਡਾ ਦੋਸਤ ਸੁਲਤਾਨ ਸ਼ੇਖ, ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ ਤੇ ਪਿੰਡ ਹੈ ਜੀ ਪੂਰਬ ਕਲੇਰ। ਤੇ ਤੁਸੀਂ ਵੇਖਣ ਦਿਓ ਮੇਰਾ YouTube ਚੈਨਲ ਆਪਣਾ ਪੰਜਾਬੀ ਵਲੌਗ। ਮੈਂ ਜੀ ਇਸ ਵੇਲੇ ਖੜਾ ਵਾਂ ਦਰਬਾਰ ਹਜ਼ਰਤ ਬਾਬਾ ਸਖੀ ਸਰਵਰ ਰਹਿਮਤੁल्लाह ਤਾਲਾ। ਅੱਜ ਤੁਹਾਨੂੰ ਇਹਨਾਂ ਦੇ ਦਰਬਾਰ ਦੇ ਬਾਰੇ ਵਿੱਚ ਥੋੜੀ ਸਾਰੀ ਮਾਲੂਮਾਤ ਦਾਂਗੇ, ਜਿੰਨਾ ਕੁ ਸਾਡਾ ਇਲਮ ਹੈ ਉਹਦੇ ਹਿਸਾਬ ਦੇ ਨਾਲ। ਤੇ ਇਨਸ਼ਾਅੱਲਾ ਤੁਸੀਂ ਇਸ ਦੇ ਹਵਾਲੇ ਦੇ ਨਾਲ ਜਿਹੜੇ ਗੱਲਾਂ ਤੁਹਾਨੂੰ ਦੱਸਾਂਗੇ ਇਨਸ਼ਾਅੱਲਾ ਸੁਣ ਕੇ ਤੇ ਬੜਾ ਲੁਤਫ ਅੰਦੋਜ਼ ਹੋਵੋਗੇ। ਔਰ ਤੁਹਾਨੂੰ ਸਾਡੇ ਇਸ ਪਿੰਡ ਦੇ ਔਰ ਇਸ ਦਰਬਾਰ ਦੇ ਜਿਹੜੀ ਹਿਸਟਰੀ ਹੈ ਉਹਦੇ ਬਾਰੇ ਵਿੱਚ ਬੜਾ ਇਲਮ ਇਨਸ਼ਾਅੱਲਾ ਮਿਲੇਗਾ। ਤੇ ਸਭ ਤੋਂ ਪਹਿਲਾ ਕੰਮ ਇਹ ਕਰ ਲਓ ਜੀ, ਅਗਰ ਚੈਨਲ ਤੇ ਨਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਜਿਹੜੀ ਤੁਹਾਡੇ ਤੱਕ ਬਰ ਵਕਤ ਪਹੁੰਚਦੀ ਰਹੇ। ਅਸੀਂ ਜੀ ਜਦੋਂ ਛੋਟੇ ਹਾਂ, ਸਾਡਾ ਜਦੋਂ ਬਚਪਨ ਸੀ ਤੇ ਇਹ ਜਿਹੜਾ ਦਰਬਾਰ ਸੀ ਉਦੋਂ ਇੱਥੇ ਬਜ਼ੁਰਗਾਂ ਦੀ ਸਿਰਫ ਸਾਦੀ ਜਿਹੀ ਇੱਕ ਢੇਰੀ ਹੁੰਦੀ ਸੀ। ਤੇ ਇਹ ਜਿਹੜਾ ਸਾਹਮਣੇ ਤੁਸੀਂ ਮਜ਼ਾਰ ਦੇਖਣ ਦੇ ਹੋ, ਉਸ ਵਕਤ ਇਹ ਮਜ਼ਾਰ ਨਹੀਂ ਸੀ ਹੁੰਦਾ। ਪਿੰਡ ਵਾਲਿਆਂ ਦੇ ਤਾਵਨ ਦੇ ਨਾਲ, ਦੋਸਤਾਂ ਦੀ ਮੁਹੱਬਤ ਦੇ ਨਾਲ ਇਹ ਮਾਸ਼ਾਅੱਲਾ ਮਜ਼ਾਰ ਜਿਹੜਾ ਬੜਾ ਖੂਬਸੂਰਤ ਬਣਾ ਦਿੱਤਾ ਗਿਆ ਵੇ। ਕਮਰਾ ਬੜਾ ਖੂਬਸੂਰਤ ਬਾਬਾ ਜੀ ਉਹਨਾਂ ਦੀ ਅੰਦਰ ਆਰਾਮਗਾਹ ਔਰ ਬਾਬਾ ਜੀ ਇੱਥੇ ਆਰਾਮ ਫਰਮਾ ਰਹੇ ਨੇ ਹਜ਼ਰਤ ਬਾਬਾ ਸਖੀ ਸਰਵਰ ਸ਼ਹੀਦ ਰਹਿਮਤੁल्लाह ਤਾਲਾ। ਔਰ ਇਸ ਦਰਬਾਰ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਕਿਰਦਾਰ ਅਦਾ ਕੀਤਾ ਉਹ ਸਨ ਬਾਬਾ ਜੀ ਮੁਹੰਮਦ ਨਜ਼ੀਰ ਸਾਹਿਬ। ਦਰਵੇਸ਼ ਸਿਫਤ ਇਨਸਾਨ ਸਨ ਔਰ ਸ਼ਰੀਫੁਲ ਨਫਸ ਬੰਦੇ ਸਨ। ਉਹਨਾਂ ਨੇ ਇਸ ਦਰਬਾਰ ਦੀ ਬੜੀ ਸੇਵਾ ਕੀਤੀ। ਬਜ਼ੁਰਗਾਂ ਨੇ ਇੱਥੇ ਰੰਗ ਬਰੰਗੇ ਫੁੱਲਦਾਰ ਪੌਦੇ ਲਗਾਏ, ਬੜੀਆਂ ਸੋਹਣੀਆਂ ਕਿਆਰੀਆਂ ਬਣਾਈਆਂ ਔਰ ਇਸ ਜਗ੍ਹਾ ਨੂੰ ਬੜਾ ਸੋਹਣਾ ਆਬਾਦ ਕੀਤਾ। ਅੱਜ ਬਾਬਾ ਜੀ ਸਾਡੇ 'ਚ ਮੌਜੂਦ ਨਹੀਂ, 2 ਮਾਹ ਹੋ ਗਏ ਨੇ ਬਾਬਾ ਜੀ ਉਹਨਾਂ ਦਾ ਇੰਤਕਾਲ ਹੋ ਗਿਆ ਔਰ ਉਹ ਤਾਂ ਰੱਬ ਦੇ ਕੋਲ ਚਲੇ ਗਏ ਨੇ। ਲੇਕਿਨ ਉਹਨਾਂ ਦੀਆਂ ਲਾਈਆਂ ਹੋਈਆਂ ਨਿਸ਼ਾਨੀਆਂ, ਉਹਨਾਂ ਦੇ ਲਗਾਏ ਹੋਏ ਸਦਕੇ ਜਿਹੜੇ ਨੇ ਅੱਜ ਬਾਬਾ ਜੀ ਉਹਨਾਂ ਦੀ ਸ਼ਕਲ ਦੇ ਵਿੱਚ ਸਾਡੇ ਸਾਹਮਣੇ ਮੌਜੂਦ ਨੇ। ਤੇ ਬਾਬਾ ਜੀ ਉਹਨਾਂ ਨੇ ਜਾਮਨ ਦੇ ਪੇੜ, ਅਮਰੂਦ ਦੇ ਪੇੜ, ਉਸ ਤੋਂ ਬਾਅਦ ਗੁਲਾਬ, ਗੁੱਟਾ, ਹੋਰ ਤਰ੍ਹਾਂ ਤਰ੍ਹਾਂ ਦੇ ਫਲਦਾਰ ਔਰ ਫੁੱਲਦਾਰ ਜਿਹੜੇ ਪੌਦੇ ਨੇ ਉਹ ਲਗਾਏ ਨੇ। ਤੇ ਉਹ ਜਨਾਬ ਤੁਹਾਨੂੰ ਦਿਖਾਵਾਂਗੇ। ਤੇ ਉਸ ਤੋਂ ਇਲਾਵਾ ਬਾਬਾ ਜੀ ਉਹਨਾਂ ਦੀ ਵਫਾਤ ਤੋਂ ਬਾਅਦ ਇਹ ਸਿਲਸਿਲਾ ਜਨਾਬ ਬਾਬਾ ਜੀ ਉਹਨਾਂ ਦੇ ਨਾਲ ਵੀ ਔਰ ਬਾਬਾ ਜੀ ਉਹਨਾਂ ਤੋਂ ਬਾਅਦ ਇਹ ਸਿਲਸਿਲਾ ਸੰਭਾਲ ਲਿਆ ਪਿੰਡ ਦੇ ਨੌਜਵਾਨਾਂ ਨੇ। ਤੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹ ਜਨਾਬ ਇਸ ਦਰਬਾਰ ਦੇ ਇਸ ਅਹਾਤੇ ਦੀ ਬੜੀ ਖੂਬਸੂਰਤੀ ਦੇ ਨਾਲ ਸੇਵਾ ਕਰਨ ਦੇ ਨੇ। ਤੇ ਇਹਦਾ ਅਜਰ ਜਿਹੜਾ ਉਹ ਅੱਲਾ ਕਰੀਮ ਨੇ ਉਹਨਾਂ ਨੂੰ ਦੇਣਾ। ਤੇ ਅੱਲਾਹ ਤਾਲਾ ਉਹਨਾਂ ਦੋਸਤਾਂ ਦੇ ਕਾਰੋਬਾਰ ਵਿੱਚ ਬਰਕਤ ਫਰਮਾਏ ਔਰ ਬਾਬਾ ਜੀ ਹੋਣਾ ਦੀ ਮਗਫਰਤ ਫਰਮਾਏ। ਤੇ ਇਹਦੇ ਵਾਸਤੇ ਤੁਸੀਂ ਜੀ ਕਮੈਂਟ ਦੇ ਵਿੱਚ ਲਿਖਣਾ ਆਮੀਨ। ਤੇ ਆਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਦੋਸਤ ਕੰਮ ਲੱਗੇ ਨੇ। ਬੜਾ ਖੂਬਸੂਰਤ ਬਣਾਇਆ, ਸਫਾਈ ਸੁਥਰਾਈ ਦਾ ਆਲਾ ਇੰਤਜ਼ਾਮ ਹੈ ਜੀ ਇਸ ਵੇਲੇ ਇੱਥੇ। ਇਹ ਜੀ ਦੇਖ ਸਕਦੇ ਹੋ ਮਾਸ਼ਾਅੱਲਾ, ਇਹ ਬਾਬਾ ਜੀ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਜਿਹੜੇ ਹਨ ਇਹ ਗੁਲਾਬ ਲਗਾਏ ਸਨ। ਇਹ ਤੋੜ ਗੁਲਾਬ ਜਿਹੜਾ ਨਾ ਮਾਸ਼ਾਅੱਲਾ ਕਿਆਰੀਆਂ ਦੇ ਵਿੱਚ ਲੱਗਾ, ਬੜਾ ਖੂਬਸੂਰਤ ਜਿਹੜਾ ਨਾ ਉਹ ਲੱਗਣ ਡਿਆ। ਉਸ ਤੋਂ ਬਾਅਦ ਬਾਬਾ ਜੀ ਉਹਨਾਂ ਨੇ ਦਰੇਕਾਂ ਆਪਣੇ ਹੱਥਾਂ ਦੇ ਨਾਲ ਲਗਾਈਆਂ। ਇਹ ਜਿਹੜੇ ਪੇੜ ਸਾਹਮਣੇ ਨਜ਼ਰ ਆਉਣ ਡੇ ਨੇ ਇਹ ਬਾਬਾ ਜੀ ਉਹਨਾਂ ਤਿਆਰ ਕੀਤੇ। ਤੇ ਅੱਜ ਮਾਸ਼ਾਅੱਲਾ ਸਾਏਦਾਰ ਦਰਖਤ ਜਿਹੜੇ ਨੇ ਉਹ ਬਣ ਗਏ ਨੇ। ਤੇ ਜਦੋਂ ਅਸੀਂ ਬਾਬਾ ਜੀ ਉਹਨਾਂ ਦੀਆਂ ਨਿਸ਼ਾਨੀਆਂ ਵੇਖਦੇ ਹਾਂ ਨਾ ਤੇ ਸਾਨੂੰ ਬਾਬਾ ਜੀ ਉਹਨਾਂ ਦੇ ਨਾਲ ਬੜੀ ਮੁਹੱਬਤ ਹੁੰਦੀ ਹੈ ਕਿ ਆਖਰ ਇਨਸਾਨ ਨੇ ਇਸ ਦੁਨੀਆ ਤੋਂ ਚਲਿਆ ਜਾਣਾ ਵੇ, ਲੇਕਿਨ ਇਨਸਾਨ ਦੇ ਜਿਹੜੇ ਕੀਤੇ ਹੋਏ ਨੇਕ ਅਮਲ ਨੇ, ਅੱਛੇ ਕੰਮ ਨੇ, ਉਹ ਹਮੇਸ਼ਾ ਜ਼ਿੰਦਾ ਰਹਿੰਦੇ ਨੇ, ਉਹ ਹਮੇਸ਼ਾ ਯਾਦ ਆਉਂਦੇ ਰਹਿੰਦੇ ਨੇ। ਤੇ ਦਰਬਾਰ ਵੇਖ ਸਕਦੇ ਮਾਸ਼ਾਅੱਲਾ
ਇਹ ਜੇ ਬੜਾ ਖੂਬਸੂਰਤ ਬਣਾਇਆ, ਨਾਲ ਹੀ ਦਰਬਾਰ ਦੇ ਬੇਰੀ ਦਾ ਬੂਟਾ ਹੈ। ਤੇ ਇਸ ਵੇਲੇ ਜਿਹੜੇ ਖਿਦਮਤ ਸਰ ਅੰਜਾਮ ਦੇਣ ਦੇ ਨੇ ਉਹ ਨੇ ਜ਼ੁਲਫਕਾਰ ਭਾਈ, ਤੇ ਮਾਸ਼ਾਅੱਲਾ ਵੀ ਇਹਨਾਂ ਦੀ ਮੁਹੱਬਤ ਅਕੀਦਤ ਹੈ। ਉਹ ਸਿਰਫ ਅਬਦੁਲ ਹਾਦੀ ਪਾਣੀ ਲਗਾ ਰਿਹਾ। अस्सलाम वालेकुम ਜ਼ੁਲਫਕਾਰ ਭਾਈ, बिस्मिल्लाह जी वालेकुम। ਕੀ ਹਾਲ ਹੈ ਜਨਾਬ? ਠੀਕ ਹੋ? शुक्र अलहमदुलिल्लाह। ਜ਼ੁਲਫਕਾਰ ਭਾਈ, ਬਾਬਾ ਜੀ ਹੋਣਾ ਦੀ ਕਮੀ ਤੇ ਬੜੀ ਮਹਿਸੂਸ ਹੋਣ ਡਈ ਹੈ, हाँ जी हाँ जी ਤੇ ਮਾਸ਼ਾਅੱਲਾ ਉਹ ਬੜਾ ਸੋਹਣਾ ਕੰਮ ਜਿਹੜੇ ਸਨ जी जी ਉਹ ਕਰਦੇ ਸਨ, बेशक ਤੇ ਹੁਣ ਇਸ ਕੰਮ ਨੂੰ ਤੁਹਾਂ ਸੰਭਾਲਿਆ, ਦੋਸਤਾਂ ਨੇ ਸੰਭਾਲਿਆ, बेशक। ਤੇ ਇਹ ਕੰਮ ਕਰਕੇ ਤੁਸੀਂ ਕੀ ਮਹਿਸੂਸ ਕਰਦੇ ਹੋ? ਅਸੀਂ ਇਹ ਮਹਿਸੂਸ ਕਰਨੇ ਆ ਕਿ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਹੈ, ਅੱਲਾ ਦਾ ਬੜਾ ਕਰਮ ਹੈ। ਅੱਛਾ ਠੀਕ ਹੈ ਜੀ ਜੀ ਜ਼ਿਹਨੀ ਸਕੂਨ ਹੈ, ਕਾਰੋਬਾਰ ਅੱਛਾ ਹੈ, ਬੱਚੇ ਪੜ੍ਹਾਈ ਕਰ ਰਹੇ ਨੇ, ਅੱਲਾ ਦਾ ਬੜਾ ਫਜ਼ਲ ਹੈ, ਵਲੀਆਂ ਦੀਆਂ ਦੁਆਵਾਂ ਦੇ ਨਾਲ ਜਿਹੜਾ ਨਾ ਬਿਲਕੁਲ। ਬਹੁਤ ਖੁਸ਼ਹਾਲੀ ਹੈ ਆਪਣੇ ਘਰ ਦੇ ਵਿੱਚ। ਤੇ ਹੋਰ ਵੀ ਦੋਸਤ ਇੱਥੇ ਆਂਦੇ ਜਾਂਦੇ ਹੋਰ ਰਹਿੰਦੇ ਵੀ ਨੇ? ਦੋਸਤ ਹੁੰਦੇ ਨੇ, ਉਹ ਵੀ ਖੁਸ਼ਹਾਲ ਨੇ, ਸਰਕਾਰ ਦੀ ਡਿਊਟੀ ਕਰ ਰਹੇ ਨੇ, ਬਾਬਾ ਸਹੀ ਸਰਵਰ ਸਰਕਾਰ ਦੀ। ਜੀ ਜੀ ਸਮਝ ਲਓ ਤੇ ਸਭ ਦੋਸਤ ਆਪਣਾ ਰਲ ਮਿਲ ਕੇ ਪਿੰਡ ਦੇ ਤਾਵ ਨਾਲ ਹਰ ਕੰਮ ਹੋ ਰਿਹਾ ਸਰਕਾਰ ਦਾ, ਵਾਰੋ ਵਾਰੀ ਡਿਊਟੀ ਸਾਰੇ ਦੇ ਰਹੇ ਨੇ, ਦੇ ਰਹੇ ਨੇ। ਮਾਸ਼ਾਅੱਲਾ ਜੀ। ਜ਼ੁਲਫਕਾਰ ਭਾਈ ਕਹਿਣ ਦੇਣ ਕਿ ਜੇ ਅਸੀਂ ਸਾਰੇ ਦੋਸਤ ਜਿਹੜੇ ਨਾ ਉਹ ਵਾਰੋ ਵਾਰੀ ਜਿਹੜੇ ਨੇ ਅਸੀਂ ਡਿਊਟੀ ਦਿੰਦੇ ਆ ਤਾਂ ਕਿ ਕਿਸੇ ਦੇ ਉੱਤੇ ਜ਼ਿਆਦਾ ਬੋਝ ਨਾ ਬਣੇ, ਔਰ ਆਪਣੇ ਕਾਰੋਬਾਰ ਜਿਹੜੇ ਨੇ ਨਾ ਉਹ ਸਭ ਦੋਸਤ ਉਹ ਵੀ ਕਰਦੇ ਰਹਿਣ। ਤੇ ਇਹ ਜੀ ਅਬਦੁਲ ਹਾਦੀ ਪਾਣੀ ਇਸ ਤਰਫ ਲਗਾਉਣ ਦੇ ਆ, ਤੇ ਇਸ ਤੋਂ ਬਾਅਦ ਦੋਸਤ ਕੁਛ ਪਾਣੀ ਜਿਹੜੇ ਨੇ ਉਹ ਲਗਾ ਕੇ ਗਏ ਨੇ ਗੁਲਾਬ ਦੇ ਜਿਹੜੇ ਪੌਦੇ ਲਾਏ ਨੇ ਉਹਨਾਂ ਨੂੰ। ਤੇ ਇਹ ਜੀ ਮੱਚ ਏ, ਤੇ ਮੱਚ ਦੇ ਉੱਪਰ ਆ ਕੇ ਦੋਸਤ ਇੱਥੇ ਬੈਠਦੇ ਨੇ ਸਰਦੀ ਦੇ ਵਿੱਚ। ਪਹਿਲਾਂ ਉਸ ਤਰ੍ਹਾਂ ਬਾਬਾ ਜੀ ਹੋਣਾ ਨੇ ਬਣਾਇਆ ਸੀ, ਤੇ ਬਾਬਾ ਜੀ ਹੋਣਾ ਦੀ ਹਯਾਤੀ ਦੇ ਵਿੱਚ ਹੀ ਨਾ ਇਸ ਤਰਫ ਜਿਹੜਾ ਸੀ ਨਾ ਉਹ ਨਿਆ ਬਣਾਇਆ ਗਿਆ ਸੀ। ਤੇ ਸੁਬਾਹ ਲੋਕ ਇੱਥੇ ਆਉਂਦੇ ਨੇ, ਬਾਬਾ ਜੀ ਹੋਣਾ ਦੇ ਦਰਬਾਰ ਤੇ ਹਾਜ਼ਰੀ ਲਵਾਉਂਦੇ ਨੇ, ਸਲਾਮ ਪੇਸ਼ ਕਰਦੇ ਨੇ, ਤੇ ਨਾਲੇ ਸੈਰ ਹੋ ਜਾਂਦੀ ਹੈ ਖੇਤਾਂ ਦੀ, ਤੇ ਨਾਲੇ ਆਪਣਾ ਦਿਲੀ ਸਕੂਨ ਜਿਹੜਾ ਨਾ ਉਹ ਮਿਲ ਜਾਂਦਾ। ਤੇ ਬਾਬਾ ਜੀ ਹੋਣਾ ਦੀ ਯਾਦ ਜਿਹੜੀ ਹੈ ਜੀ ਉਹ ਬੜੀ ਆਉਂਦੀ ਹੈ, ਕਿਉਂਕਿ ਬਾਬਾ ਜੀ ਹੋਣਾ ਨੇ ਤਕਰੀਬਨ 10 ਤੋਂ 15 ਸਾਲ ਜਿਹੜੇ ਨੇ ਉਹ ਇਸ ਦਰਬਾਰ ਦੇ ਨਾਲ ਮੁਨਸਲਕ ਰਹੇ ਨੇ, ਬੇਲੌਸ ਰਹੇ ਨੇ। ਕੋਈ ਕਿਸੇ ਕੋ ਨਾ ਬਾਬਾ ਜੀ ਹੋਣਾ ਨੇ ਕੁਛ ਨਹੀਂ ਲੈਣਾ ਹੁੰਦਾ, ਕਿਸੇ ਅੱਗੇ ਕੋਈ ਸਵਾਲ ਨਹੀਂ ਸੀ ਕਰਨਾ ਹੁੰਦਾ, ਕਿਉਂਕਿ ਬਜ਼ੁਰਗ ਸਨ, ਉਹਨਾਂ ਨੂੰ ਦੁਨੀਆ ਦੇ ਨਾਲ ਰਗਬਤ ਨਹੀਂ ਸੀ। ਉਹਨਾਂ ਨੂੰ ਸਿਰਫ ਜਿਹੜੇ ਬਜ਼ੁਰਗ ਲੇਟੇ ਨੇ ਹਜ਼ਰਤ ਬਾਬਾ ਸਹੀ ਸਰਵਰ ਸਾਹਿਬ, ਉਹਨਾਂ ਦੇ ਨਾਲ ਉਹਨਾਂ ਦਾ ਇਸ਼ਕ ਸੀ, ਉਹਨਾਂ ਦੀ ਮੁਹੱਬਤ ਸੀ, ਤੇ ਹੁਣ ਉਹਨਾਂ ਦੀ ਮੁਹੱਬਤ ਨੂੰ ਜਨਾਬ ਜਾਰੀ ਸਾਰੀ ਰੱਖਿਆ ਪਿੰਡ ਦੇ ਨੌਜਵਾਨਾਂ ਨੇ। ਵੇਖ ਸਕਦੇ ਹੋ ਮਾਸ਼ਾਅੱਲਾ ਕਿਸ ਤਰ੍ਹਾਂ ਜਨਾਬ ਇੱਟਾਂ ਜਿਹੜੇ ਨੇ ਉਹ ਚਿਣ ਰਹੇ ਨੇ ਕਿ ਦਰਬਾਰ ਦੀ ਖੂਬਸੂਰਤੀ ਰਹੇ, ਆਉਣ ਵਾਲੇ ਵੇਖਣ ਤੇ ਖੁਸ਼ ਹੋਣ। ਖਾਮੋਸ਼ ਜਗ੍ਹਾ, ਬੜਾ ਪੁਰਸਕੂਨ ਮਾਹੌਲ ਹੈ, ਇੱਥੇ ਆਓ ਵਿਜ਼ਿਟ ਕਰੋ। ਖੇਤਾਂ ਦੇ ਸੰਗਮ ਦੇ ਵਿੱਚ ਬੜਾ ਖੂਬਸੂਰਤ ਦਰਬਾਰ ਜਿਹੜਾ ਵੇ, ਬੜੀ ਆਪਣੀ ਖੂਬਸੂਰਤੀ, ਆਪਣੀ ਦਾਸਤਾਨ ਜਿਹੜਾ ਨਾ ਉਹ ਸਮਾਇਆ ਹੋਇਆ ਆਪਣੇ ਅੰਦਰ। ਤੇ ਇਹ ਜਿੰਨਾ ਵੀ ਹੱਥ ਹੈ ਇਹ ਤੁਹਾਨੂੰ ਨਜ਼ਰ ਆ ਰਿਹਾ, ਇਹ ਸਾਰਾ ਬਾਬਾ ਜੀ ਹੁਣੇ ਦੇ ਦਰਬਾਰ ਦਾ। ਜਦੋਂ ਇਹੋ ਜਿਹੀ ਜਗ੍ਹਾ ਦੀ ਕਰਨੇ ਆ ਨਾ ਜੀ ਸੈਰ, ਤੇ ਆਪਣੇ ਦੋਸਤਾਂ ਨੂੰ ਦਿਖਾਉਂਦੇ ਆ, ਤੇ ਦੋਸਤ ਬੜਾ ਖੁਸ਼ ਹੁੰਦੇ ਨੇ, ਤੇ ਜਦੋਂ ਖੁਸ਼ ਹੁੰਦੇ ਨੇ ਤੇ ਸਾਨੂੰ ਵੀ ਬੜਾ ਦਿਲੀ ਸਕੂਨ ਮਿਲਦਾ ਕਿ ਦੋਸਤ ਸਾਡੀ ਵੀਡੀਓਜ਼ ਨੂੰ ਪਸੰਦ ਕਰਦੇ ਨੇ, ਸਾਡੇ ਕੰਮ ਨੂੰ ਸਹਰਾਉਂਦੇ ਨੇ। ਔਰ ਇਹੋ ਜਿਹਾ ਕੰਮ ਸਾਨੂੰ ਵੀ ਕਰਕੇ ਬੜਾ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਬਜ਼ੁਰਗਾਂ ਦੇ ਦਰਬਾਰਾਂ ਦੇ ਉੱਤੇ ਆਈਏ, ਉੱਥੇ ਆ ਕੇ ਸਫਾਈ ਸੁਥਰਾਈ ਕਰੀਏ, ਰੱਬ ਵੀ ਰਾਜੀ ਤੇ ਜੱਗ ਵੀ ਰਾਜੀ। ਤੇ ਉਮੀਦ ਕਰਾਂਗਾ ਜੀ ਬਾਬਾ ਜੀ ਦਰਬਾਰ ਦੇ ਹਵਾਲੇ ਦੇ ਨਾਲ ਜਿਹੜੀ ਤੁਹਾਨੂੰ ਤਾਰੀਖ ਦੱਸੀ ਹੈ, ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ। ਅਗਰ ਗੱਲਾਂ ਚੰਗੀਆਂ ਲੱਗੀਆਂ ਹੋਣ ਔਰ ਪਿੰਡ ਦੇ ਖੇਤਾਂ ਦੇ ਵਿੱਚ ਮੌਜੂਦ ਦਰਬਾਰ ਤੁਹਾਨੂੰ ਚੰਗਾ ਲੱਗਾ ਹੋਏ, ਤੇ ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ, ਕਮੈਂਟ ਬਾਕਸ ਵਿੱਚ ਹਾਜ਼ਰੀ ਲਵਾਉਣੀ ਨਹੀਂ ਭੁੱਲਣੀ, ਔਰ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਾਰ ਵਕਤ ਪਹੁੰਚਦੀ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।